ਅੱਜ ਫਿਰ ਮੰਗ ਕਰਾਂਗੇ ਭਗਵੰਤ ਮਾਨ ਸਰਕਾਰ ਕੋ ਵੀ ਤੁਰੰਤ लैंड पूलिंग पॉलिसी ਨੂੰ ਵਾਪਸ ਲਿਆ ਜਾਵੇ। एडा ਵੱਡਾ हमला ਅੱਜ तक आर्थिक हमला कदे पंजाब के किसानों ने किसी सरकार ने नहीं किया। ਉਹਦੇ ਵਿਰੋਧ ਵਿੱਚ ਅੱਜ ਸਾਰੇ ਪੰਜਾਬ ਵਿੱਚ ਇਸੇ ਤਰ੍ਹਾਂ ਟਰੈਕਟਰ ਮਾਰਚ ਹੋ ਰਿਹਾ ਹੈ। ਸਿੰਧ ਕਿਸਾਨ ਮੋਰਚਾ ਦੀ ਅਗਵਾਈ ਹੇਠ ਅੱਜ ਸਮੁੱਚੇ ਪੰਜਾਬ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਇਹ ਮਾਰਚ ਕੱਢਿਆ ਗਿਆ, ਜਿਸ ਵਿੱਚ ਇਸ ਨੀਤੀ ਤੋਂ ਪ੍ਰਭਾਵਿਤ 116 ਪਿੰਡਾਂ ਨੂੰ ਫੋਕਸ ਕੀਤਾ ਗਿਆ। BKU ਉਗਰਾਹਾਂ ਨੇ SKM ਦੀ ਹਿਮਾਇਤ ਵਿੱਚ ਮਾਲਵਾ ਖਿੱਤੇ ਵਿੱਚ ਟਰੈਕਟਰ ਮਾਰਚ ਦੇ ਪ੍ਰੋਗਰਾਮ ਉਲੀਕੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਇਸ ਮਾਰਚ ਨੂੰ ਹਿਮਾਇਤ ਦਿੱਤੀ। ਰਾਜੇਵਾਲ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਇਲਾਕਿਆਂ ਵਿੱਚ ਮਾਰਚ ਕੱਢਿਆ। ਹਰ ਜ਼ਿਲ੍ਹੇ ਵਿੱਚ ਕਿਸਾਨ ਆਗੂਆਂ ਨੇ ਤੈਅ ਕੀਤੇ ਰੂਟ ਪ੍ਰੋਗਰਾਮ ਅਨੁਸਾਰ ਮਾਰਚ ਕੱਢੇ ਤੇ ਹਰ ਜ਼ਿਲ੍ਹੇ ਦੇ ਪ੍ਰਭਾਵਿਤ ਪਿੰਡਾਂ ਵਿੱਚੋਂ ਦੀ ਇਹ ਮਾਰਚ ਲੰਘਿਆ। ਅੱਜ ਟਰੈਕਟਰ ਮਾਰਚ ਆ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ तमाम ਜਥੇਬੰਦੀਆਂ ਵਿਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੱਥੇ ਪੀੜਤ ਪਿੰਡ ਨੇ ਜਿਨ੍ਹਾਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜ਼ਮੀਨ ਆਈ ਆ, ਟਰੈਕਟਰ ਮਾਰਚ ਕਰਨਗੇ। ਬਰਸਾਤ ਮਾਝੇ 'ਚ ਬਹੁਤ ਜ਼ਿਆਦਾ ਹੋ ਰਹੀ ਆ, ਇਸ ਦੇ ਬਾਵਜੂਦ ਜਿਹੜੀਆਂ ਤਿਆਰੀਆਂ ਵੱਡੇ ਪੱਧਰ ਤੇ ਹੋ ਗਈਆਂ ਨੇ। ਅੱਜ ਫਿਰ ਮੰਗ ਕਰਾਂਗੇ ਭਗਵੰਤ ਮਾਨ ਸਰਕਾਰ ਕੋ ਵੀ ਤੁਰੰਤ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਜਾਵੇ। ਇਹ ਤੋਂ ਪਹਿਲਾਂ ਕਿ ਲੋਕ ਜਿਹੜੇ ਆ ਉਹ ਲੋਕਾਂ ਦਾ ਰੋਹ, ਲੋਕਾਂ ਦਾ ਅੰਦੋਲਨ ਤੁਹਾਨੂੰ ਇਸ ਪਾਲਿਸੀ ਨੂੰ ਵਾਪਸ ਲੈਣ ਲਈ ਮਜਬੂਰ ਕਰ ਦੇਵੇ। ਇਸ ਤੋਂ ਪਹਿਲਾਂ ਤੁਹਾਨੂੰ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਚਾਹੀਦੀ ਆ। ਔਰ ਵੱਧ ਤੋਂ ਵੱਧ ਅਪੀਲ ਹੈ ਸਾਡੀ ਜਨਤਾ ਨੂੰ ਵੀ ਅੱਜ ਦੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਵੋ। ਦੱਸ ਦਈਏ ਕਿ ਇਸ ਟਰੈਕਟਰ ਮਾਰਚ ਦਾ ਸਭ ਤੋਂ ਵੱਧ ਅਸਰ ਲੁਧਿਆਣਾ ਵਿੱਚ ਵੇਖਣ ਨੂੰ ਮਿਲਿਆ। ਲੁਧਿਆਣਾ ਜ਼ਿਲ੍ਹੇ ਵਿੱਚ 3 ਵਿਰੋਧ ਪ੍ਰਦਰਸ਼ਨ ਕੀਤੇ ਗਏ। ਲੁਧਿਆਣਾ ਵਿੱਚ ਕਿਸਾਨਾਂ ਦੁਆਰਾ 1000 ਤੋਂ ਵੱਧ ਟਰੈਕਟਰ, ਕਾਰਾਂ ਅਤੇ ਮੋਟਰਸਾਈਕਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਸੱਤਾਧਾਰੀ ਸਰਕਾਰ ਦੀ ਯੋਜਨਾ ਲੁਧਿਆਣਾ ਦੇ ਲਗਭਗ 40 ਪਿੰਡਾਂ ਤੋਂ ਵੱਧ ਜ਼ਮੀਨ 24,311 ਏਕੜ ਰਿਹਾਇਸ਼ੀ ਲਈ ਅਤੇ 21,550 ਏਕੜ ਉਦਯੋਗਾਂ ਲਈ ਪ੍ਰਾਪਤ ਕਰਨ ਦੀ ਹੈ, ਜਿਨ੍ਹਾਂ ਵਿੱਚ ਦਾਣਾ ਮੰਡੀ, ਜੋਧਾ, ਦਾਖਾ ਗਰਾਊਂਡ, ਮੁੱਲਾਂਪੁਰ ਅਤੇ ਦਾਣਾ ਮੰਡੀ ਕੁਮਕਲਾਂ ਸ਼ਾਮਿਲ ਹਨ। ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਜਾਰੀ ਕੀਤੀ ਹੈ। ਸਹੀ ਅਰਥਾਂ ਵਿੱਚ ਉਹ ਲੈਂਡ ਗ੍ਰੈਬਿੰਗ ਪਾਲਿਸੀ ਹੈ। ਕੋਈ ਲੈਂਡ ਪੂਲਿੰਗ ਦੀ ਗੱਲ ਨਹੀਂ, ਕੋਈ ਇਹਦਾ ਸਰਵੇ ਨਹੀਂ ਹੋਇਆ, ਕੋਈ ਕਿਸੇ ਦੀ ਸਲਾਹ ਨਹੀਂ ਲਈ ਗਈ। ਸਰਕਾਰ ਨੇ ਉੱਪਰੋਂ ਹੀ ਜਾ ਕੇ ਕਿਸਾਨਾਂ ਤੇ ਠੋਸ ਦਿੱਤੀ। ਮੈਨੂੰ ਸਮਝ ਨਹੀਂ ਆ ਰਹੀ ਵੀ ਜੇ ਤੁਸੀਂ 20,000 ਪਰਿਵਾਰ ਉਜਾੜਨੇ ਨੇ, ਉਹਨਾਂ ਨੂੰ ਫਿਰ ਕਿੱਥੇ ਲਾਉਣਾ, ਕੰਮ ਕਿੱਥੇ ਲੱਗਣਗੇ। ਐਡਾ ਵੱਡਾ ਹਮਲਾ ਅੱਜ ਤੱਕ ਆਰਥਿਕ ਹਮਲਾ ਕਦੇ ਪੰਜਾਬ ਦੇ ਕਿਸਾਨਾਂ ਦੇ ਕਿਸੇ ਸਰਕਾਰ ਨੇ ਨਹੀਂ ਕੀਤਾ। ਉਹਦੇ ਵਿਰੋਧ ਵਿੱਚ ਅੱਜ ਸਾਰੇ ਪੰਜਾਬ ਵਿੱਚ ਇਸੇ ਤਰ੍ਹਾਂ ਟਰੈਕਟਰ ਮਾਰਚ ਹੋ ਰਿਹਾ ਹੈ। ਲੁਧਿਆਣੇ ਜ਼ਿਲ੍ਹੇ 'ਚ ਕਿਉਂਕਿ ਸਭ ਤੋਂ ਵੱਡਾ ਚੰਕ ਇੱਥੇ ਜ਼ਮੀਨ ਦਾ ਜਿਹੜਾ ਕੋਈ 45,000 ਏਕੜ ਦਾ ਐਕਵਾਇਰ ਕਰਨ ਦਾ ਉਹਨਾਂ ਨੇ ਫੈਸਲਾ ਕੀਤਾ ਹੈ। ਇਸ ਕਰਕੇ ਲੁਧਿਆਣੇ ਜ਼ਿਲ੍ਹੇ 'ਚ ਕਈ ਥਾਵਾਂ ਤੋਂ ਇੱਥੇ ਬਾਲਿਓ ਪਿੰਡ ਦੀ ਜ਼ਮੀਨ ਹੈ। ਬਾਲਿਓ ਵਾਲੇ ਇੱਥੋਂ ਤੇ ਸਾਰੇ ਇਲਾਕੇ ਵਾਲੇ ਇੱਥੇ ਜਲੂਸ ਕੱਢਣਗੇ। ਇਸੇ ਤਰ੍ਹਾਂ ਕੂਮਕਲਾਂ ਤੋਂ ਜਲੂਸ ਇੱਕ ਜਾ ਰਿਹਾ, ਇਸੇ ਤਰ੍ਹਾਂ ਇੱਕ ਜੋਧਾਂ ਤੋਂ ਜਾ ਰਿਹਾ, ਇੱਕ ਦਾਖੇ ਤੋਂ ਜਾ ਰਿਹਾ, ਇੱਕ ਜਗਰਾਉਂ ਤੋਂ ਜਾ ਰਿਹਾ। ਇਹ ਸਾਰੇ ਪਿੰਡ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋ ਰਹੀ ਹੈ, ਉਹਨਾਂ ਸਾਰੇ ਪਿੰਡਾਂ ਵਿੱਚ ਅਸੀਂ ਇਹ ਰੋਸ ਮੁਜ਼ਾਹਰਾ ਕਰਾਂਗੇ। ਔਰ ਇਸੇ ਤਰ੍ਹਾਂ ਸਾਰੇ ਪੰਜਾਬ ਵਿੱਚ ਜਿਹੜੇ ਜ਼ਿਲ੍ਹੇ ਵਿੱਚ ਜਿੱਥੇ ਵੀ ਕਿਸੇ ਪਿੰਡ ਦੀ ਜ਼ਮੀਨ ਐਕਵਾਇਰ ਹੋ ਰਹੀ ਹੈ, ਉਹਨਾਂ ਪਿੰਡਾਂ ਵਿੱਚ ਹਰ ਜ਼ਿਲ੍ਹਾ ਆਪੋ ਆਪਣੇ ਤੌਰ ਤੇ ਇੱਦਾਂ ਟਰੈਕਟਰ ਮਾਰਚ ਕਰ ਰਿਹਾ। ਔਰ ਅਸੀਂ ਕਿਸੇ ਕੀਮਤ ਤੇ 1 ਇੰਚ ਵੀ ਜ਼ਮੀਨ ਇਸ ਸਰਕਾਰ ਨੂੰ ਹਥਿਆਉਣ ਨਹੀਂ ਦੇਵਾਂਗੇ। ਔਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ, ਲੋਕਾਂ ਦੇ ਗੁੱਸੇ ਤੋਂ ਥਾਂ ਲੋਕਾਂ ਨੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਕਿ ਸਾਡੇ ਪਿੰਡਾਂ 'ਚ ਨਾ ਵੜਿਓ। ਤੇ ਇਹਦਾ ਹਸ਼ਰ ਕੀ ਹੋਏਗਾ, ਇਹ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ। ਐਡੀ ਜਿਹੜੀ ਹਫੜਾ ਦਫੜੀ ਵਿੱਚ ਪਾਲਿਸੀ ਜਾਰੀ ਕੀਤੀ ਹੈ, ਇਹ ਪਾਲਿਸੀ ਪੰਜਾਬ 'ਚ ਲਾਗੂ ਨਹੀਂ ਹੋ ਸਕੀ। ਇਹਦੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੇਗੀ। ਸਾਨੂੰ ਨਹੀਂ ਸਮਝ ਆਉਂਦਾ ਵੀ 65,000 ਏਕੜ ਜ਼ਮੀਨ ਐਕਵਾਇਰ ਕਰਕੇ 1 ਸਦੀ ਤੱਕ ਜਿਹੜੀ ਡਿਵੈਲਪ ਨਹੀਂ ਹੋਣੀ। ਇੱਥੇ ਵਸਾਉਣੇ ਕਿਹੜੇ ਲੋਕ ਨੇ? ਪੰਜਾਬ ਦੀ ਆਬਾਦੀ ਕੋਲ ਸਾਰੀ ਕੋਲ ਆਪਣੇ ਕੋਲ ਘਰ ਨੇ। ਤੁਸੀਂ ਮੋਹਾਲੀ ਜਾ ਕੇ ਦੇਖੋ, ਲੁਧਿਆਣੇ 'ਚ ਦੇਖੋ, ਜਲੰਧਰ, ਪਟਿਆਲਾ, ਹਰ ਸ਼ਹਿਰ ਹਾਈ ਰਾਈਜ਼ ਬਿਲਡਿੰਗਸ ਨੇ। ਉਹਨਾਂ ਦੇ ਖਾਲੀ ਪਏ ਨੇ ਫਲੈਟ। ਲੋਕਾਂ ਦੀ ਕੈਪੈਸਿਟੀ ਨਹੀਂ ਪਰਚੇਜ਼ ਕਰਨ ਦੀ। ਜੇ ਤੁਸੀਂ ਅਫੋਰਡੇਬਲ ਹਾਊਸ ਦੀ ਗੱਲ ਕਰਦੇ ਹੋ ਤਾਂ 1 ਕਰੋੜ ਦਾ ਅਫੋਰਡੇਬਲ ਹਾਊਸ ਹੁੰਦਾ, ਕੌਣ ਖਰੀਦੂਗਾ ਇਹਨੂੰ? ਇਹ ਸਾਰਾ ਮੈਂ ਸਮਝਦਾ ਸਰਕਾਰ ਧੱਕਾ ਕਰ ਰਹੀ ਹੈ, ਪੰਜਾਬ ਦੇ ਲੋਕ ਧੱਕਾ ਬਰਦਾਸ਼ਤ ਨਹੀਂ ਕਰ